ये गुरुद्वारा आपको आज अंदर से दिखाते हैं, जो कि बिल्कुल पाकिस्तान और इंडिया की बॉर्डर पर आखिरी गांव पडाना में वाक़या है। चलें अंदर चलते हैं। अच्छा दोस्तों, यह है गुरुद्वारा 6वीं पातशाही। ਇਹ ਉਹਨਾਂ ਦਾ ਜਨਾਬ ਗੁਰਦੁਆਰਾ ਸਾਹਿਬ ਹੈ ਜਿਹੜਾ ਕਿ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਤੁਸੀਂ ਵੇਖ ਸਕਦੇ ਹੋ ਪਿੰਡ ਪਡਾਣਾ, ਲਾਹੌਰ, ਪਾਕਿਸਤਾਨ ਔਰ ਇੰਡੀਆ ਦੇ ਬਾਰਡਰ ਦੇ ਬਿਲਕੁਲ ਬਾਰਡਰ ਵਾਲਾ ਪਿੰਡ ਹੈਗਾ ਜਿਹੜਾ ਇਸ ਵੇਲੇ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਆਪਣੀ ਅਸਲੀ ਹਾਲਤ 'ਚ ਦਿਖਾਇਆ ਜਾ ਰਿਹਾ। ਲਓ ਜੀ ਦੋਸਤੋ, ਅੱਜ ਤੁਹਾਨੂੰ ਇਹ ਇੱਕ ਗੁਰਦੁਆਰਾ ਸਾਹਿਬ ਦਿਖਾ ਲੈਂਦੇ ਆ ਜਿਹੜਾ ਕਿ ਆਪਣੀ ਅਸਲੀ ਹਾਲਤ ਮੌਜੂਦ ਹੈ ਪਿੰਡ ਪਡਾਣਾ। ਇਹ ਬਿਲਕੁਲ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਵਿੱਚ ਪਾਕਿਸਤਾਨੀ ਹਦੂਦ 'ਚ ਵਾਕਿਆ ਹੈ। ਤੇ ਇਹ ਜਨਾਬ ਤੁਹਾਨੂੰ ਵਿਖਾ ਲਿਆ 1947 ਵਾਲਾ ਬੰਦ ਗੁਰਦੁਆਰਾ ਅੱਜ ਕੇ ਸਾਲ 'ਚ। ਬੜੀ ਦਿਲਚਸਪ ਵੀਡੀਓ ਨਾਲ ਜੁੜੇ ਰਹੋ। ਇਹ ਜਨਾਬ ਆ ਗਏ ਇੱਥੇ ਸਭ ਤੋਂ ਪਹਿਲਾਂ ਇਹ ਲਿਖੀਆਂ ਨੇ ਜਿਹੜੀਆਂ ਇਬਾਰਤਾਂ, ਇਹ ਦੇਖੋ ਤੁਸੀਂ, ਇਹ ਦੇਖੋ ਬਹੁਤ ਸਾਰੀਆਂ ਜਿਹੜੀਆਂ ਨੇ ਲਿਖੀਆਂ ਨੇ ਇੱਥੇ ਜਨਾਬ ਤਹਿਰੀਰਾਂ। ਇਹ ਤੁਸੀਂ ਅਗਰ ਪੜ੍ਹਨਾ ਤੈਨੂੰ ਵੀਡੀਓ ਨੂੰ ਇੱਥੇ ਰੋਕ ਲਵੋ ਤੇ ਫਿਰ ਪੜ੍ਹ ਕੇ ਦੱਸਣਾ ਇਹ ਕੀ ਲਿਖਿਆ, ਠੀਕ ਹੈ ਨਾ। ਅੰਦਰ ਵੀ ਤੁਹਾਨੂੰ ਵਿਖਾ ਲੈਂਦੇ, ਲੇਕਿਨ ਪਹਿਲਾਂ ਬਾਹਰੋਂ ਤੁਹਾਨੂੰ ਦਿਖਾ ਦਈਏ ਇਹ ਜਿਹੜੀਆਂ ਤਹਿਰੀਰਾਂ ਲਿਖੀਆਂ ਨੇ। ਤੁਸੀਂ ਇੱਥੇ ਵੀਡੀਓ ਰੋਕ ਕੇ ਸਟਾਪ ਕਰਕੇ ਤੇ ਪੜ੍ਹ ਸਕਦੇ ਹੋ, ਤਾਂ ਕਿ ਤੁਸੀਂ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਪੂਰੇ ਤਰੀਕੇ ਨਾਲ ਪੜ੍ਹੋ। ਜਿਹੜੇ ਪੰਜਾਬੀ ਪੜ੍ਹ ਸਕਦੇ ਨੇ ਤੇ ਉਹ ਫਿਰ ਕਮੈਂਟ 'ਚ ਦੱਸਿਓ ਕੀ ਲਿਖਿਆ ਹੈ ਜਾਂ ਇਹਨਾਂ ਪਲੇਟਾਂ ਦੇ ਵਿੱਚ ਕੀ ਮਕਸਦ ਹੈਗਾ। ਤੇ ਇਹ ਜਿਹੜਾ ਚੁਗਾਠ ਹੈਗੀ ਸੰਗੇ ਮਾਰਮਰ ਦੀ ਬਣੀ ਪੱਥਰ ਦੀ, ਠੀਕ ਹੈ ਨਾ। ਇਹ ਪੱਥਰ ਹੈਗਾ, ਇਹ ਲੱਕੜ ਨਹੀਂ ਹੈਗੀ, ਪੱਥਰ ਦੀ ਬਣੀ ਚੁਗਾਠ ਹੈ। ਇਹ ਦੇਖੋ ਤੁਸੀਂ, ਕਿਆ ਬਾਤ ਹੈ। ਇਹ ਹੁਣ ਫਰਸ਼ ਤੋਂ ਬਹਿਣਾ ਸ਼ੁਰੂ ਹੋ ਗਿਆ, ਮੇਰਾ ਖਿਆਲ ਹੈ ਪੱਥਰ ਹੀ ਲੱਗਾ ਸੀ ਲੇਕਿਨ ਇਹ ਬਹਿਣਾ ਸ਼ੁਰੂ ਹੋ ਗਿਆ ਦਰਵਾਜ਼ਾ, ਠੀਕ ਹੈ ਜੀ। ਇਹ ਜਨਾਬ ਇਹਦੇ ਅੰਦਰ ਹਾਲ ਹੈਗਾ, ਠੀਕ ਹੈ ਨਾ। ਇਹ ਦੇਖੋ ਇਹ ਜੀ, ਠੀਕ ਹੈ ਜੀ। ਇਹ ਤੇ ਛੱਤ, ਇਹ ਦਰਵਾਜ਼ਾ ਸੀ, ਇਹ ਬੰਦ ਕਰ ਦਿੱਤਾ। ਇਹ ਸਾਹਮਣੇ ਖਿੜਕੀ ਸੀ, ਇਹ ਵੀ ਬੰਦ ਕਰ ਦਿੱਤਾ। ਇੱਥੇ ਫੈਮਿਲੀ ਰਹਿ ਰਹੀ ਹੈ। ਤੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਆਪਣੇ ਦੌਰ ਦੀ ਆਲੀਸ਼ਾਨ ਔਰ ਵੱਡੀ ਬਿਲਡਿੰਗ ਪਿੰਡ ਪਡਾਣਾ, ਤਹਿਸੀਲ ਤੇ ਜ਼ਿਲ੍ਹਾ ਇਹ ਲਾਹੌਰ ਦੇ ਵਿੱਚ ਹੀ ਹੈ। ਇਹ ਸਰਦਾਰ ਜਵਾਲਾ ਸਿੰਘ ਹੋਰਾਂ ਦੀ ਹਵੇਲੀ ਵੀ ਇਸੇ ਪਿੰਡ ਹੀ ਹੈ, ਜਿਹੜਾ ਕਿ ਤੁਹਾਨੂੰ ਦੂਸਰੀ ਵੀਡੀਓ 'ਚ ਉਹਦਾ ਵਿਊ ਵਿਖਾ ਲਾਂਗੇ। ਇਹ ਦੇਖੋ ਤੁਸੀਂ, ਇਹ ਵੀ ਕੁਝ ਲਿਖਿਆ ਉੱਤੇ। ਇਹ ਦੋਸਤੋ ਬਹੁਤ ਹੀ ਪੁਰਾਣੀ ਇੱਕ ਹਵੇਲੀ ਦਾ ਕੁਝ ਹਿੱਸਾ ਬਾਕੀ ਅਸਲੀ ਹਾਲਤ 'ਚ ਮੌਜੂਦ ਹੈਗਾ, ਕੁਝ ਨਵਾਂ ਬਣ ਗਿਆ ਲੇਕਿਨ ਇਹ ਪੁਰਾਣੀ ਹੈ। ਇਹ ਪਿੰਡ ਪਡਾਣੇ ਦੇ ਵਿੱਚ ਬਹੁਤ ਜ਼ਿਆਦਾ ਅਮੀਰ ਹਿੰਦੂਆਂ ਦੀਆਂ ਹਵੇਲੀਆਂ ਸਨ, ਸਿੱਖਾਂ ਦੀਆਂ ਹਵੇਲੀਆਂ ਸਨ। ਸਿੱਖਾਂ ਦੇ ਜ਼ਿਆਦਾ ਘਰ ਸਨ, ਖੱਤਰੀ ਵੀ ਸਨ, ਲੇਕਿਨ ਸਿੱਖ ਜਿਹੜੇ ਉਹ ਜ਼ਿਆਦਾ ਅਮੀਰ ਸਨ ਇਸ ਪਿੰਡ 'ਚ। 1947 ਵੇਲੇ ਫਿਰ ਉਹ ਸਾਰਾ ਕੁਝ ਛੱਡ ਕੇ ਇੰਡੀਆ ਚਲੇ ਗਏ। ਤੇ ਇਹ ਤੁਸੀਂ ਦੇਖੋ ਬਹੁਤ ਹੀ ਆਲੀਸ਼ਾਨ ਇੱਕ ਡਬਲ ਸਟੋਰੀ ਹਵੇਲੀ, ਠੀਕ ਹੈ ਨਾ। ਇਹ ਸਾਰੇ ਘਰ ਪੁਰਾਣੇ ਹੁੰਦੇ ਸਨ ਜਿਹੜੇ ਕਿ ਨਵੇਂ ਬਣ ਚੁੱਕੇ ਨੇ, ਲੇਕਿਨ ਇਹ ਅੱਜ ਵੀ ਜਿਹੜੇ ਨਾ ਇੱਥੇ ਪੁਰਾਣੀਆਂ ਹਵੇਲੀਆਂ ਮੌਜੂਦ ਹੈਗੀਆਂ ਨੇ, ਠੀਕ ਹੈ। ਇਹ ਦੇਖੋ ਤੁਸੀਂ ਯਾਰ, ਲੋ ਜੀ, ਇਹ 1947 ਵਾਲੀ ਇੱਕ ਐਸੀ ਹਵੇਲੀ ਹੈ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਤੇ ਜਰਨੈਲ ਦੀ ਸੀ, ਸਰਦਾਰ ਜਵਾਲਾ ਸਿੰਘ ਦੀ। ਅੰਦਰੋਂ ਤੁਹਾਨੂੰ ਵਿਖਾ ਲੈਂਦੇ ਹਾਂ, ਕਿਉਂਕਿ ਇਹ ਸਰਦਾਰ ਜਵਾਲਾ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਬੜੇ ਵੱਡੇ ਔਰ ਕਾਬਲੇ ਇਤਮਾਦ ਜਰਨੈਲ ਸਨ। ਤੇ ਇਹ ਹਵੇਲੀ ਅੱਜ ਵੀ ਮੌਜੂਦ ਹੈ ਅਸਲੀ ਹਾਲਤ 'ਚ। ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹੈਗਾ, ਪਡਾਣਾ ਪਿੰਡ ਹੈਗਾ। ਤੇ ਇਹ ਆ ਗਏ ਅਸੀਂ ਇਹਦੇ ਹਾਲ ਦੇ 'ਚ। ਇਹ ਦੇਖੋ, ਵਾਹ ਜੀ ਵਾਹ, ਕਿਆ ਬਾਤ ਹੈ। ਇਹ ਜਨਾਬ ਸਾਰਾ ਏਰੀਆ ਆਲੀਸ਼ਾਨ, ਜਿਸ ਤਰ੍ਹਾਂ ਸ਼ਾਹੀ ਕਿਲਾ ਵੈਸੇ ਬਣਾਇਆ ਗਿਆ ਸੀ। ਔਰ ਆਲੀਸ਼ਾਨ ਇੱਥੇ ਪਿੱਲਰ ਸਨ, ਖੂਬਸੂਰਤ ਛੱਤਾਂ ਸਨ, ਸ਼ੀਸ਼ੇ ਲੱਗੇ ਸਨ। ਲੇਕਿਨ ਫਿਰ ਵਕਤ ਦੇ ਨਾਲ ਨਾਲ ਇਹ ਹੁਣ ਆਪਣੀ ਅਸਲੀ ਹਾਲਤ ਖੋ ਚੁੱਕੀ ਹੈ। ਇਹ ਵੀ ਦੱਸਿਆ ਜਾਂਦਾ ਕਿ ਇਹ ਜਿਹੜੀ 65 ਦੀ ਤੇ 71 ਦੀ ਜੰਗ ਲੱਗੀ ਹੈ, ਉਸ ਦੌਰਾਨ ਇੱਥੋਂ ਤੱਕ ਆਰਮੀ ਆ ਚੁੱਕੀ ਸੀ, ਕਿਉਂਕਿ ਇਹ ਸਾਰਾ ਏਰੀਆ ਇੰਡੀਅਨ ਦੀ ਆਰਮੀ ਦੇ ਕੰਟਰੋਲ 'ਚ ਸੀ। ਉਦੋਂ ਫਿਰ ਇਸ ਹਵੇਲੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ, ਲੇਕਿਨ ਇਹ ਫਿਰ ਵੀ ਜਿਹੜੀ ਇਹਦੀ ਬਾਕੀਆਤ ਨੇ ਉਹ ਅੱਜ ਵੀ ਵੇਖ ਕੇ ਪਤਾ ਚੱਲਦਾ ਹੈ ਕਿ ਇਹ ਜਨਾਬ ਕਿਸੇ ਦੌਰ ਦੇ ਵਿੱਚ ਪੂਰਾ ਮਹੱਲ ਸੀ। ਔਰ ਵਾਕਈ ਕਿਸੇ ਜਰਨੈਲ ਦੀ ਕੋਠੀ ਹੈ, ਜਰਨੈਲ ਦਾ ਮਹੱਲ ਹੈ। ਪਿੰਡ ਪਡਾਣਾ ਲਾਹੌਰ ਕੈਂਟ ਦੇ ਵਿੱਚ ਆਉਂਦਾ। ਔਰ ਇਹ ਜਨਾਬ
ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗੀ ਆ। ਦੇਖੋ ਤੁਸੀਂ ਖੂਬਸੂਰਤ ਔਰ ਆਲੀਸ਼ਾਨ ਸ਼ਾਹਕਾਰ।